जी कूक पाकिस्तान कूक दी पंजाबी बैठक इलाका फैजपुर शायर तसव्वुफ पंजाबी दा मान तरान पंजाबियां दा पंजाब दा मान तरान जनाब हाजी फकीर असर फैजपुरी असर अंसारी फैजपुरी ते इस टाइम बैठक दे विच थोड़ी देर पहला साढ़े कोल तशरीफ ले आए ने इन्हां दे वड्डे पुत्र जनाब अब्दुल जब्बार असर अंसारी साहब। ये भी मुसन्नफ ने 3 किताबां 3 पंजाबी किताबां और डॉक्टर शहबाज मलिक साहब दे जस दे नाम ते जी ते माशाअल्लाह जी तुहाडे नाल भी गल होएगी जी। ਅਸੀਂ ਜੀ ਆਪਣੀ ਗੱਲ ਨੂੰ ਬਜ਼ੁਰਗੋ ਅਗਾਂਹ ਟੋਰਨੇ ਆ ਹਾਂ ਜੀ ਕਿ ਮਾਸ਼ਾਅੱਲਾ ਤੁਹਾਡਾ ਇਲਾਕਾ ਵੀ ਫੈਜ਼ਪੁਰ ਹੈ ਜੀ ਤੇ ਤੁਸੀਂ ਫੈਜ਼ ਨਾਲ ਪੋਰੋ ਅੱਲਾ ਦੇ ਫਜ਼ਲ ਦੇ ਨਾਲ ਤੁਹਾਡੀ ਦੁਆ ਨਾਲ ਨਕਸ਼ਬੰਦੀ ਮੁਜੱਦਦੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ। ਇਹ ਜੀ ਤੁਸੀਂ ਸਾਰੇ ਲੋਕਾਂ ਦਾ ਜ਼ਿਕਰ ਕੀਤਾ ਹੈ ਕਿ ਤੁਹਾਡੇ ਕੋਲ ਆਉਂਦੇ ਜਾਂਦੇ ਰਹੇ ਨੇ ਵੱਡੇ ਵੱਡੇ ਜਿਹੜੇ ਇਹ ਪੰਜਾਬੀ ਦੇ ਸੇਵਕ ਸਨ ਪੰਜਾਬੀ ਦੇ ਦਿਲਦਾਰ ਪਰਵੇਜ਼ ਪੱਟੀ ਹੋ ਗਿਆ ਚਾਚਾ ਰਿਆਜ਼ ਰਾਜੀ ਹੋ ਗਿਆ ਤੇ ਇਸ ਗੱਲ ਨੂੰ ਥੋੜਾ ਹੋਰ ਅਗਾਂਹ ਟੋਰੋ ਹਾਂ ਕਿ ਕਿਹੜੇ ਕਿਹੜੇ ਜਿਹੜੇ ਤੁਹਾਡੇ ਨਾਲ ਹੁਣ ਤੱਕ ਡਾਕਟਰ ਸ਼ਹਬਾਜ਼ ਮਲਿਕ ਹੋਰ ਜਿਹੜੇ ਲੋਕ ਸਨ। ਆਓ ਇੱਕ ਫਰਿਸ਼ਤ ਹੈ ਵੇ ਕਿਤਾਬ ਵਿੱਚ ਉਹਦੇ ਤੋਂ ਪਤਾ ਲੱਗੇਗਾ। ਮੇਰੇ ਕੋਲ ਆਏ ਨੇ ਤਕਰੀਬਨ 2500 ਦੇ ਕਰੀਬ ਸ਼ਾਇਰ ਅਦੀਬ ਅੱਛਾ ਜੀ ਜਿਨ੍ਹਾਂ ਦੇ ਨਾਮ ਛਾਪੇ ਨੇ ਆਪਣੇ ਇੱਕ ਰਿਕਾਰਡ ਹੈ ਜੀ 2500 ਦੇ ਲਗਭਗ ਆਏ ਨੇ। ਉਹਨਾਂ ਦੇ ਵਿੱਚ ਅਦੀਬ ਵੀ ਨੇ ਨਸਰ ਲਿਖਣ ਵਾਲੇ ਸ਼ਾਇਰ ਵੀ ਨੇ ਸ਼ਾਇਰੀ ਕਰਨ ਵਾਲੇ ਔਰ ਉਹਦੇ ਵਿੱਚ ਹਰ ਸਿਨਫ ਉੱਤੇ ਲਿਖਣ ਵਾਲੇ ਨੇ ਉਹ ਤਸ਼ਰੀਫ ਲਿਆਉਂਦੇ ਰਹੇ। ਫਿਰ ਜਨਾਬ ਉਹਦੇ ਵਿੱਚ ਕਵਾਲੀਆਂ ਲਿਖਣ ਵਾਲੇ ਨਗਮੇ ਲਿਖਣ ਵਾਲੇ ਸੁਲਤਾਨ ਮਹਿਮੂਦ ਅਸ਼ੁਫਤਾ ਸਾਹਿਬ ਆਏ ਬੜਾ ਵੱਡਾ ਨਾਮ ਹੈ ਜੀ ਸ਼ਾਇਰ ਵੀ ਸਨ ਗੁਲੂਕਾਰ ਆਉਂਦੇ ਰਹੇ ਬੜੇ ਜੀ ਤੇ ਆਲਮ ਲੋਹਾਰ ਸਾਹਿਬ ਵੀ ਆਏ ਹਾਜੀ ਆਲਮ ਲੋਹਾਰ ਸਾਹਿਬਾਂ ਦੀ ਰਿਕਾਰਡਿੰਗ ਇੱਥੇ ਹੋਈ ਪੱਟੀ ਦਾ ਡੇਰਾ। ਅੱਛਾ ਚਾਹ ਚਾਹ ਪਾਣੀ ਇੱਥੇ ਉਦੋਂ ਅੱਡੇ ਤੇ ਨਹੀਂ ਲੱਭਦਾ। ਮੈਂ ਉਹਨਾਂ ਨੂੰ ਆਖਿਆ ਹਾਜੀ ਜੀ ਆਓ ਮੇਰੇ ਘਰ ਚੱਲੋ। ਉਦੋਂ ਜਨਾਬ ਸਰਾਈ ਬੁਲਬੁਲ ਜਿਹਨੂੰ ਲਿਖਦੇ ਨੇ ਨਾ ਰੇਸ਼ਮਾ ਉਹ ਵੀ ਆਈ ਸੀ ਰੇਸ਼ਮਾ ਆਈ ਸੀ। ਫਿਰ ਖਾਜਾ ਆਇਆ ਸੀ ਖਲੀਫਾ ਨਜ਼ੀਰ ਆਇਆ ਹੈ ਜੀ। ਇਹਦੇ ਇਲਾਵਾ ਜੀ ਹੋਰ ਬੇਬਹਾ ਫਨਕਾਰ ਆਏ ਹਨ ਜਿਹੜੇ ਬੁੱਢਾ ਸ਼ੇਖ ਆਇਆ ਜੀ ਜੁਗਨੀ ਗਾਉਂਦਾ ਹੁੰਦਾ ਸੀ ਸਲੰਗੀ ਨਾਲ। ਅੱਛਾ ਜੀ ਉਹ ਫਿਰ ਮੈਂ ਇੱਥੇ ਚਾਹ ਬਣਾਈ ਮਸਲਨ ਇੱਥੇ ਡਰਾਮੇ ਵੀ ਬੜੇ ਰਿਕਾਰਡ ਹੋਏ ਨੇ ਫਿਲਮਾਂ। ਅੱਛਾ ਉਹ ਫਿਰ ਮੈਂ ਉਹਨਾਂ ਨੂੰ ਘਰ ਲੈ ਆਉਂਦਾ ਹਾਂ ਦੇਸ਼ ਦਾ ਕੋਈ ਪਕਾ ਲੈਣਾ ਚਾਹ ਪਾਣੀ ਖਿਦਮਤ ਕਰਨੀ। ਮੇਰੇ ਉਹ ਵਾਕਫ ਹੁੰਦੇ ਗਏ ਮੇਰੇ ਕੋਲ ਆਉਂਦੇ ਰਹੇ। ਅੱਲਾਹ ਪਾਕ ਨੇ ਇਹੋ ਜਿਹੀ ਸ਼ਾਨ ਅਤਾ ਕੀਤੀ ਉਹਨਾਂ ਦੀ ਤਫੈਲ ਮੈਂ ਪੂਰਾ ਜਿਹੜਾ ਪੰਜਾਬ ਸੀ ਉਹਦੇ ਲਈ ਮਾਰੂਫ ਹੋ ਗਿਆ ਮਸ਼ਹੂਰ ਹੋ ਗਿਆ ਜੀ ਠੀਕ ਹੋ ਗਿਆ। ਸ਼ਹਿਰਾਂ ਦੇ ਵਿੱਚੋਂ 1965 ਵਿੱਚ ਮੇਰਾ ਅਦਾਰਾ ਕਾਇਮ ਹੋਇਆ ਸ਼ਾਖੇ ਅਦਬ ਤੇ ਅਨਸਾਰੀਆਂ ਦੀ ਬਹਿਬੂਦੀ ਵਾਸਤੇ ਆਲੇ ਅਨਸਾਰ ਫਾਊਂਡੇਸ਼ਨ ਪਾਕਿਸਤਾਨ ਫੈਜ਼ਪੁਰ ਖੁਰਦ। ਉਹਦੇ ਵਿੱਚ ਅਨਸਾਰੀਆਂ ਦੀ ਤਾਜਪੋਸ਼ੀ ਕੀਤੀ ਔਰ ਮੇਰੀਆਂ ਕਿਤਾਬਾਂ ਨੇ 37 ਪੂਰੇ ਪੰਜਾਬ ਦੇ ਜ਼ਿਲ੍ਹਿਆਂ ਉੱਤੇ ਅੱਛਾ ਜ਼ਿਲ੍ਹਿਆਂ ਦੇ ਉੱਤੇ ਔਰ ਜ਼ਿਲ੍ਹਿਆਂ ਦੇ ਉੱਤੇ 37 ਕਿਤਾਬਾਂ ਨੇ ਮੇਰੀਆਂ ਅਨਸਾਰੀਆਂ ਉੱਤੇ। ਅੱਛਾ ਅਨਸਾਰੀ ਉਹਦੇ ਵਿੱਚ ਜਿਵੇਂ ਉਸਮਾਨ ਇਬਰਾਹਿਮ ਹੈ ਜੀ ਅਨਸਾਰੀ ਗੁਜਰਾਲੇ ਦਾ ਉਹਨਾਂ ਦਾ ਤਾਰਫ ਹੋ ਗਿਆ। ਹਾਜੀ ਮੁਹੰਮਦ ਅਕਰਮ ਅਨਸਾਰੀ ਫੈਸਲਾਬਾਦ ਵਾਲੇ ਉਹਨਾਂ ਦਾ ਤਾਰਫ ਹੋ ਗਿਆ। ਹਾਜੀ ਗੁਲਾਮ ਸਾਹਿਬ ਅਨਸਾਰੀ ਸ਼ਕਰਗੜ੍ਹ ਵਾਲੇ ਇਹ ਨਸਰੀ ਕਿਤਾਬਾਂ ਨੇ ਇਹ ਨਸਰੀ ਨੇ ਉਹਨਾਂ ਦੀਆਂ ਫੋਟੋ ਨੇ ਪੰਜਾਬੀ ਨਸਰ ਉਹਨਾਂ ਦੇ ਹਾਲਾਤ ਨੇ ਠੀਕ ਹੋ ਗਿਆ ਬਾਹਰ ਤਸਵੀਰ ਨੇ ਔਰ ਸੁਲਤਾਨ ਅਨਸਾਰੀ ਜੀ ਗੁਲਗਸ਼ਤ ਕਲੋਨੀ ਮੁਲਤਾਨ ਵਾਲੇ ਠੀਕ ਹੋ ਗਿਆ। ਜ਼ੈਨੁਲ ਆਬਦੀਨ ਜਿਹੜਾ ਸਾਡੇ ਨਾਲ ਰਲਦਾ ਹੈ ਮੁਹੰਮਦ ਬਿਨ ਕਾਸਿਮ ਦੀ ਔਲਾਦ ਵਿੱਚੋਂ। ਅੱਛਾ ਤੇ ਔਲੀਆ ਅੱਲਾ ਜਿਹੜੇ ਹੋਏ ਨੇ ਤੁਹਾਡੇ ਟੱਬਰ ਵਿੱਚੋਂ ਅਨਸਾਰੀਆਂ ਚੋਂ ਉਹਨਾਂ ਦੀ ਤੁਸੀਂ ਫਰਿਸ਼ਤੇ ਚ ਦਰਜ ਕੀਤਾ ਉਹਨਾਂ ਦੇ ਬਾਰੇ? ਉਹਨਾਂ ਦੇ ਬਾਰੇ ਵੀ ਕੀਤਾ ਹੈ ਜੀ। ਕੁਝ ਔਲੀਆ ਇਕਰਾਮ ਜਿਹੜੇ ਅਨਸਾਰੀਆਂ ਜੋ ਹੋਏ ਨੇ ਉਹਨਾਂ ਦੇ ਮਜ਼ਾਰਾਂ ਦੀ ਤਸਵੀਰ ਵੀ ਉਹਨਾਂ ਦੇ ਹਾਲਾਤ ਵੀ ਛਾਪੇ ਨੇ। ਤੇ ਮੇਰੇ ਨਾਲ ਅਹਿਮਦ ਜ਼ਮਾਨ ਖੋਖਰ ਖੋਖਰ ਸਾਹਿਬ ਗੁਜਰਾਤ ਵਾਲੇ ਜੀ ਠੀਕ ਹੈ ਉਹ ਮੇਰੇ ਕੋਲੋਂ ਪੁੱਛ ਲੈਂਦੇ ਹਨ ਮੈਂ ਉਹਨਾਂ ਕੋਲੋਂ ਕੋਈ ਅਨਸਾਰੀ ਦਾ ਪੁੱਛ ਲੈਣਾ। ਇਹ ਫਿਰ ਜਨਾਬ ਕਿਤਾਬਾਂ ਵੀ ਛਾਪੀਆਂ। ਇਹ ਜਿਹੜੀਆਂ ਪੰਜਾਬੀ ਸ਼ਾਇਰੀ ਦੀਆਂ ਕਿਤਾਬਾਂ ਨੇ ਇਹ ਹਰ ਮੌਜ਼ੂ ਤੇ ਲਿਖੀਆਂ ਠੀਕ ਹੈ ਜੀ। ਮੇਰੇ ਬੱਚਿਆਂ ਦੀਆਂ ਵੀ ਕਿਤਾਬਾਂ ਨੇ। ਅਬਦੁਲ ਜਬਾਰ ਅਸਰ ਦੀ ਕਿਤਾਬ ਹੈ ਕੀ ਨਾਂ ਹੈ ਭਾਈ ਜੱਸੇ ਦੀ ਤੇ ਔਖੇ ਪੈਂਡੇ ਇਹਨਾਂ ਦੀ ਕਿਤਾਬ ਹੈ ਆਜ਼ਾਦੀ ਦੇ ਔਖੇ ਪੈਂਡੇ ਹਾਂਜੀ। ਇਹਦੇ ਇਲਾਵਾ ਜੀ ਇਹਦੇ ਤੋਂ ਛੋਟਾ ਜਿਹੜਾ ਗੁਲਾਮ ਅਬਾਦ ਸ਼ਾਹ ਦੇ ਮਿਸਰੀ ਉਹਦੀ ਵੀ ਕਿਤਾਬ ਹੈ। ਇਹਦੇ ਇਲਾਵਾ ਜੀ ਅਬੈਦੁੱਲਾ ਅਰਬੀ ਹੈ ਉਹਦੀ ਵੀ ਕਿਤਾਬ ਹੈ। ਇਹ ਅਬਦੁੱਲਾ ਜਿਹੜਾ ਆਇਆ ਸੀ ਇਹਨਾਂ ਨੇ ਕਿਤਾਬਾਂ ਕੋਈ ਲਿਖੀਆਂ। ਮੇਰੀ ਬੇਟੀ ਹੈ ਆਬਦਾ ਅਸਰ ਉਹਨਾਂ ਦੀਆਂ ਕਿਤਾਬਾਂ ਨੇ 6 ਕਿਤਾਬਾਂ ਨੇ ਬਹੁਤ ਵਧੀਆ ਜੀ। ਇੱਕ ਮੇਰੀ ਬੇਟੀ ਫੌਤ ਹੋ ਗਈ ਹੈ ਉਹ ਜ਼ੇਬਨ ਨਸਾ ਉਹਨਾਂ ਦਾ ਪੰਸੂਰਾ ਚੱਲਦਾ ਹੈ
ਅੱਛਾ ਮਾਸ਼ਾਅੱਲਾ। ਉਹਨਾਂ ਦਾ ਪੰਚੂਰਾ ਤੁਹਾਨੂੰ ਪੇਸ਼ ਕਰਾਂਗੇ, ਉਹ ਛਪਦਾ ਹੈ। ਠੀਕ ਤੇ ਹੈ। ਇਹ ਪਿੰਡਾਂ ਦੇ ਬਣ ਕੇ ਕਿਤਾਬਾਂ ਵੇਚਦੇ ਨੇ, ਪਿੰਡਾਂ ਵਿੱਚ ਉਹ ਵੇਚਦੇ ਨੇ। ਤੇ ਇਹਦੇ ਇਲਾਵਾ ਜੀ ਹਰ ਮਰੋਜ਼ ਤੇ ਲਿਖਣ ਦਾ ਮੌਕਾ ਮਿਲ ਗਿਆ ਮੈਨੂੰ। ਗੁਲਜ਼ਾਰ ਤੇ ਹਨੀਫ ਕਿਤਾਬ ਹੈ ਮੇਰੀ, ਇਹ ਸਿੰਧ ਦੀ ਹਾਲਾਤ ਨੇ। ਅੱਛਾ ਸਿੰਧ ਦੇ ਹਾਲਾਤ। ਇਹਦੇ ਵਿੱਚ ਸਿੰਧ ਦੀ ਤਾਰੀਖ ਵੀ ਹੈ। ਠੀਕ ਹੈ ਜੀ। ਇਹ ਤੇ ਖੈਰ ਮੈਂ ਟਾਈਟਲ ਇਹ ਕਿਤਾਬ ਹੈ ਜੀ, ਇਹਨੂੰ ਜ਼ਰਾ ਜ਼ੂਮ ਕਰਨਾ। ਗੁਲਜ਼ਾਰ ਤੇ ਹਨੀਫ ਸਿੰਧ ਦੇ ਹਾਲਾਤ। ਇਹ ਆਸ਼ਕ ਮਾਸ਼ੂਕ ਹੋਏ ਨੇ। ਗੁਲਜ਼ਾਰ ਔਰਤ ਦਾ ਨਾਂ ਹੈ ਤੇ ਹਨੀਫ ਮਰਦ ਦਾ ਨਾਂ ਹੈ। ਠੀਕ ਹੋ ਗਿਆ ਜੀ। ਇਹਨਾਂ ਦੀ ਕਿਤਾਬ ਵੀ ਛਾਪੀ। ਇਹਦੇ ਇਲਾਵਾ ਜੀ ਆਸ਼ਕਾਂ ਦੀਆਂ ਕਿਤਾਬਾਂ ਬੜੀਆਂ ਲਿਖੀਆਂ ਜੀ, 22 ਕਿਤਾਬਾਂ ਨੇ ਮੇਰੀਆਂ। ਠੀਕ ਹੈ ਜੀ। ਇਹ ਬੇਟੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਇਹਨਾਂ ਨੂੰ ਪਹਿਨਾ। ਤੇ ਉਧਰ ਇਹ ਜਨਾਬ ਹਸਨੈਨ ਭੱਟੀ ਸਾਹਿਬ ਉਹਨਾਂ ਨੂੰ ਪਾ, ਉਧਰ ਆਸਮ ਪੰਜਾਬੀ ਸਾਹਿਬ ਨੇ। ਆਸਮ ਪੰਜਾਬੀ ਸਾਹਿਬ ਸਾਹਮਣੇ ਆ ਜਾਓ। ਪਾਓ ਇਹਨਾਂ ਨੂੰ ਪਾਓ, ਇਹਨਾਂ ਦੀ ਮਿਹਰਬਾਨੀ ਹੈ ਜਿਹੜੇ ਆ ਗਏ ਨੇ। ਤੇ ਅਬਦੁੱਲਾ ਇਧਰ ਆ ਕੋਲ ਬੈਠਿਆ। ਇਹ ਅਬਦੁੱਲਾ ਜਿਹੜਾ ਸਭ ਤੋਂ ਛੋਟਾ ਹੈ ਜੀ, ਇਹਨਾਂ ਨੂੰ ਵੀ ਖੁਸ਼ਖਬਰੀ ਸਹਾਈ। ਇਹਨਾਂ ਫਿਰ ਇਹ ਕਾਲਜ ਦੇ ਵਿੱਚ ਕੀ ਨਾਂ ਸੀ ਉਹ ਕੋਰਸ ਸੀਗਾ, ਵੋਕੇਸ਼ਨਲ ਟ੍ਰੇਨਿੰਗ ਕਰਕੇ ਇਹ ਫਿਰ ਮਿਲਟ ਵਿੱਚ ਚਲਾ ਗਿਆ। ਮਿਲਟ ट्रैक्टर। अब्दुल जब्बार बेहतरीन खतात भी है और मुसव्वर भी है और ये अलावा पेंटर आर्टिस्ट भी है। ये फ्लैक्स का बड़ा माहिर है जी और इन्होंने बड़ी मदद की थी। मैं इन्हों के नाम जोड़े ने नहीं भुले बच्चों के, इन्होंने शामिल ही किया। माशाअल्लाह। रावी लहर किताब लड़ी, रावी लहर बड़िया सोहनिया गल्लां हो रही ने जी। ਇਹਦੇ ਵਿੱਚ ਹੀ ਹੋਰ ਵੀ ਸਾਡੀਆਂ ਕਿਤਾਬ ਲੜੀਆਂ ਨੇ, ਉਹਦੇ ਵਿੱਚ ਜ਼ਿਕਰ ਆਇਆ ਹੈ। ठीक है जी। अब्दुल जब्बार असर, गुलाम अब्बास शाद मिस्री, उबैदुल्ला अरबी, सरदार मोहम्मद अब्दुल्ला, कामरान जब्बार, अरसलान जब्बार, फैजान जब्बार, अरमान जब्बार, मुनीब उबैद, हसीब उबैद, शहरयार अब्बास, सुलेमान अब्बास, अब्दुल रहमान अब्बास। ये सारे लिखते ने जी बच्चे। ठीक है जी माशाल्लाह जी। ये मैं बड़ा मुतासर कुन काम है ਤੇ ਉਹ ਜਿਹੜਾ ਕਿਤਾਬਾਂ ਜਿਹੜੀਆਂ ਲਿਖੀਆਂ ਗਈਆਂ ਨਾ ਭੱਟੀ ਸਾਹਿਬ ਜੀ 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 ਇਹਨਾਂ ਤੋਂ ਬਾਅਦ ਮੈਨੂੰ ਜਿਹੜੀ ਤੌਫੀਕ ਅੱਲਾ ਨੇ ਦਿੱਤੀ ਉਹ ਹੈਗੀ ਹੈ ਤਫਸੀਰੁਲ ਕੁਰਾਨ ਫੀ ਅਸਲ ਬਿਆਨ ਦੀ। ਠੀਕ ਹੈ ਜੀ। ਇਹ ਤਫਸੀਰ ਹੈ ਜੀ ਕੁਰਾਨ ਪਾਕ ਦੀ। ਇਹ ਮਹਿਕਮਾ ਔਕਾਫ ਤੇ ਮਜ਼ਹਬੀ ਅਮੂਰ ਹਕੂਮਤ ਪੰਜਾਬ ਲਾਹੌਰ ਨੇ ਰਜਿਸਟ੍ਰੇਸ਼ਨ ਨੰਬਰ 97 ਫਾਈਲ ਨੰਬਰ SOIBM ਕੁਰਾਨ ਬੋਰਡ ਵੱਲੋਂ ਇਹ ਮੈਨੂੰ ਸਰਟੀਫਿਕੇਟ ਮਿਲਿਆ ਜਫਾਨ ਦਾ। ਠੀਕ ਹੋ ਫਿਰ ਇਹ ਉੱਤੇ ਲਿਖਿਆ ਹੈ ਜੀ ਮਹਿਕਮਾ ਔਕਾਫ ਮਜ਼ਹਬੀ ਅਮੂਰ ਤੋਂ ਤਸਦੀਕ ਸ਼ੁਦਾ ਜੀ। ਇਹਦਾ ਨਾਮ ਹੈ ਜੀ ਬਿਸਮਿल्लाहिर रहमान रहीम ਤਫਸੀਰੁਲ ਕੁਰਾਨ ਫੀ ਅਸਰਿਲ ਬਿਆਨ। ਆਹੋ ਜੀ। ਤੇ 30 ਸਪਾਰਾ ਤੁਹਾਡੇ ਕੋਲ ਹੈ। ਇਹ 5 ਸਪਾਰੇ ਨੇ। ਇਹ ਅਲਫ ਲਾਮ ਮੀਮ ਸਾਯਕੂਲੋ ਤਿਲਕਰ ਰਸੂਲੋ ਲਨ ਤਨਾਲੁਲ ਬਿਰਰਾ ਵਲ ਮੁਹਸਨਾਤ। ਇਹ 5 ਸਪਾਰੇ ਇਹ ਤਰੀਆਂ ਇਹ ਵੀ ਤਰੀਆਂ। ਆਹੋ ਜੀ। ਇਹ 10ਵਾਂ। ਆਹੋ 10ਵਾਂ ਸਪਾਰਾ ਹੈ। ਸਾਰੇ ਜੀ ਕੋਈ ਛਪ ਰਹੇ ਨੇ, ਕੋਈ ਛਪ ਗਏ ਨੇ, ਨਾਲੋਂ ਨਾਲ ਵੰਡ ਛੱਡਦੇ ਨੇ ਬੱਚੇ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਅੱਛਾ ਇਹ ਦੱਸੋ ਇਹ ਜਿਹੜਾ ਤੁਸੀਂ ਹਾਂ ਜੀ ਤਰਜਮਾ ਤੇ ਤਫਸੀਰ ਕੀ, ਤਰਜਮਾ ਤੇ ਹੋ ਗਿਆ ਨਸਰੀ। ਆਹੋ ਜੀ। ਤਫਸੀਰ ਹੋ ਗਈ ਮੰਜ਼ੂਮ ਨਜ਼ਮ ਦੀ ਸ਼ਕਲ ਵਿੱਚ। ਸ਼ਰਹ ਤਫਸੀਲ ਇਹ ਕਦੋਂ ਤੋਂ ਸ਼ੁਰੂ ਕੀਤੀ ਸੀ, ਕਿਸ ਸਾਲ ਵਿੱਚ? ਇਹ 1962 ਵਿੱਚ। ਮੈਂ ਰਾਤ ਨੂੰ ਦੀਵਿਆਂ ਦਾ ਦੌਰ ਸੀ ਉਦੋਂ। ਦੀਵਿਆਂ ਦਾ ਤੇਲ ਕੌੜਾ ਪਾ ਲੈਣਾ, ਬੱਤੀ ਪਾ ਲੈਣੀ, ਬੱਚਿਆਂ ਨੇ ਸੌਂ ਜਾਣਾ ਇਹਨਾਂ ਨੇ। ਤੇ 62 ਦੇ ਵਿੱਚ ਮੈਂ ਰਾਤ ਲਾਣੀ ਲਿਖਣਾ। 30 ਤਫਸੀਰਾਂ ਦੇ ਨਾਲ ਪਹਿਲੇ ਮੁਵਾਜ਼ਨਾ ਕਰਨਾ। ਮਾਸ਼ਾ। ਕਿ ਇੱਕ ਮੁਫੱਸਰ ਨੇ ਕੀ ਮੈਨੇ ਲਿਖੇ ਨੇ, ਦੂਜੇ ਨੇ ਕੀ ਲਿਖੇ ਨੇ, ਤੀਜੇ ਨੇ ਕੀ ਲਿਖੇ। ਤੀਆਂ ਦੇ ਵੇਖ ਕੇ ਜਿਹੜਾ ਫਿਤਰੀ ਤਰਜਮਾ ਹੈ ਇਹ ਉਹ ਤਰਜਮਾ ਹੈ। ਇਹ ਮਸ਼ਰਬ ਵਾਲੇ ਕਿਸੇ ਮਸਲਕ ਵਾਲੇ ਨਹੀਂ ਗਿਆ। ਮਤਲਬ ਜਿਹੜਾ ਕੁਰਾਨ ਪਾਕ ਦੇ ਅਸਲ ਜਿਹੜਾ ਉਹਦਾ ਮਤਾਲਬ ਨੇ ਉਹਨੂੰ ਵਾਜ਼ਿਹ ਕੀਤਾ ਗਿਆ ਜੀ। ਤੇ ਜੀ ਇਹਦੇ ਵਿੱਚੋਂ ਸਾਨੂੰ ਕੋਈ ਦੱਸੋ ਨਾ ਪੜ੍ਹ ਕੇ ਤੇ ਕੁਝ ਥੋੜਾ ਜਿਹਾ ਇਹਦੀ ਕੋਈ ਜੀ ਜੀ ਦੁਨੀਆ ਤਫਸੀਰਾਂ ਦੇ ਨਾਲੋਂ ਮੇਰਾ ਜਿਹੜਾ ਅੰਦਾਜ਼ ਹੈ ਨਾ ਜੀ ਜੀ ਇਸ ਜ਼ਮਾਨੇ ਦੇ ਮੁਤਾਬਕ ਹੈ। ਪਹਿਲੇ ਜਿਹੜੀ ਤਫਸੀਰ ਲਿਖੀ ਹੈ ਉਹ ਤੁਹਾਨੂੰ ਕੁਝ ਥੋੜਾ ਬਾਟਾ ਗੌਰ ਕਰਨੀ ਪਏਗੀ ਤਾਂ ਉਹ ਸਮਝ ਆਵੇਗੀ। ਮੈਂ ਪਹਿਲੇ ਐਟ ਲਿਖੀ। ਅੱਛਾ ਜੀ। ਹਰ ਐਤ ਦਾ ਤਰਜਮਾ ਲਿਖਿਆ ਨਸਰ ਵਿੱਚ, ਫਿਰ ਉਹਨੂੰ ਸ਼ੇਰਾਂ ਦੇ ਵਿੱਚ ਤਫਸੀਰ ਜਿਹੜੀ ਹੈ ਬਿਆਨ ਕਰ ਦਿੱਤੀ। ਠੀਕ ਹੋ ਗਿਆ ਜੀ। ਔਰ ਇਹਦੇ ਵਿੱਚ ਇਹ ਤਫਸੀਰ ਜਿਹੜੀ ਹੈ ਇਹ ਅੰਮਾ ਯਾਤਾ ਸਾਲ ਹੋਣਾ 30 ਸਪਾਰੇ ਦੀ। ਠੀਕ ਹੋ ਗਿਆ। ਇਹਦੇ ਵਿੱਚੋਂ ਇੱਕ ਪਹਿਲੀ ਜਿਹੜੀ ਐਤ ਮੁਬਾਰਕ ਹੈ ਨਾ ਮਾਸ਼ਾਅੱਲਾ ਉਹਦੇ ਬਾਰੇ ਮੈਂ ਅਰਜ਼ ਕਰਨਾ ਕਿ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਉੱਤੇ ਜੀ ਹਲੇ ਉਤਰੀ ਜੀ। ਉਹ ਐਤ ਉਤਰੀ ਅੰਮਾ ਯਾਤਾ ਸਾਲ ਹੋਣਾ ਜੀ।
किस शय की पुछ-गिछ लोग कर रहे हैं ਤੁਹਾਡੇ ਕੋਲ ਜੀ। ਅੱਲਾਹ ਤਾਲਾ ਆਪ ਮੁਖਾਤਬ ਹੋਇਆ ਆਪਣੇ ਨਬੀ ਨਾਲ ਕਿ ਤੁਹਾਡੇ ਕੋਲੋਂ ਕਿਹੜੀ ਗੱਲ ਦੀ ਪੁੱਛ ਕਰ ਰਹੇ ਨੇ। ਅੱਗੇ ਗਏ ਜੀ ਅਨਿਨ ਨਵਾਇਲ ਅਜ਼ੀਮ, ਉਸ ਵੱਡੀ ਖਬਰ ਦੀ ਕਿਹੜੀ ਵੱਡੀ ਖਬਰ ਹੈ ਜੀ ਜੀ। ਉਹ ਵੱਡੀ ਖਬਰ ਹੈ ਕਿਆਮਤ ਦੇ ਆਉਣ ਦੀ, ਠੀਕ ਹੈ ਜੀ। ਫਿਰ ਜਿਹਦੇ ਵਿੱਚ ਇਹ ਲੋਕ ਤਰ੍ਹਾਂ ਤਰ੍ਹਾਂ ਦੀ ਰਾਏ ਰੱਖਣ ਵਾਲੇ ਨੇ। ਮੁਸ਼ਰਕ ਜਿਹੜੇ ਨੇ ਉਹ ਆਂਦੇ ਨੇ ਨਾਉਜ਼ ਬਿੱਲਾ ਕਿਆਮਤ ਨਹੀਂ ਆਉਣੀ। ਕਬਰਾਂ ਦੇ ਵਿੱਚ ਜਿਹੜਾ ਹੈ ਮਿੱਟੀ ਗਲ ਜਾਂਦੀ ਏ, ਗਾਲ ਦਿੰਦੀ ਏ, ਕੀੜੇ ਮਕੌੜੇ ਖਾ ਜਾਂਦੇ ਨੇ ਨਾਉਜ਼ ਬਿੱਲਾ, ਮਾਮਲਾ ਖਤਮ ਹੋ ਗਿਆ। ਮਗਰ ਇਹਦੇ ਵਿੱਚ ਹਜ਼ੂਰ ਪਾਕ ਨੇ ਫਰਮਾਇਆ ਕਿ ਜਹਾਨ ਤੇ ਚੰਦ ਰੋਜ਼ਾ ਹੈ ਜੀ ਜੀ, ਅਗਲਾ ਜਹਾਨ ਅਬਦੀ ਏ। ਇੱਥੇ ਕਰ ਲਓ ਨੇਕ ਕਮਾਈਆਂ, ਅੱਲਾਹ ਪਾਕ ਦੀ ਵਾਹਟ ਨੂੰ ਮੰਨੋ, ਮੈਨੂੰ ਆਖਰੀ ਨਬੀ ਮੰਨੋ, ਮੇਰੀਆਂ ਗੱਲਾਂ ਦੇ ਉੱਤੇ ਅਮਲ ਕਰੋ, ਉਹ ਹੀ ਅੱਗੇ ਅਬਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਛੁਟਕਾਰਾ ਹੈ। ਉਹ ਅੱਗੇ ਤਫਸੀਲ ਆਉਂਦੀ ਏ। ਮੰਜ਼ੂਮ ਜਿਹੜਾ ਉਹ ਵੀ ਕੋਈ ਦੱਸੋ ਸਾਨੂੰ। ਹਾਂ, ਮੈਂ ਸ਼ੇਰ ਪੜ੍ਹਨਾ ਜੀ। ਇਹ ਸ਼ੇਰ ਹੈਗਾ ਕਿ ਰਵਾਇਤ ਜਦ ਸਰਕਾਰ ਮਦਨੀ ਨੇ ਦਾਵਤ ਕੀਤੀ ਆਸ਼ਕਾਰਾ, ਮਾਸ਼ਾਅੱਲਾ, ਖਲਕਤ ਨੂੰ ਕੁਰਾਨ ਸੁਣਾਇਆ ਪੜ੍ਹ ਆਕਾ ਸਾਰਾ, ਵਾਹ। ਰੋਜ਼ ਕਿਆਮਤ ਦੇ ਦਿਨ ਕੋਲੋਂ ਉਮਤ ਨੂੰ ਡਰਾਇਆ, ਤਾਂ ਰਸਾਲਤ ਨਬੀ ਦੇ ਉੱਤੇ ਕਾਫਰਾ ਰੌਲਾ ਪਾਇਆ ਜੀ। ਇਹ ਸਾਰੇ ਹਾਲਾਤ ਜਿਹੜੇ ਨੇ ਨਜ਼ਮ ਵਿੱਚ ਵਾਰੋ ਵਾਰੀ ਤੁਹਾਂ ਦਰਜ ਕੀਤੇ। ਇਹਦੇ ਵਿੱਚ ਇਹ ਵੇ ਕਿ ਇਹ ਬੜੀ ਸਹਿਲ ਜਿਹੀ ਪੰਜਾਬੀ ਹੈ, ਆਸਾਨ ਸੌਖੀ ਹੈ। ਆਸਾਨ ਤੱਕ ਉਰਦੂ ਵਾਲਾ ਵੀ ਆਸਾਨੀ ਨਾਲ ਪੜ੍ਹ ਲੈਂਦਾ ਹੈ ਤੇ ਮੇਰਾ ਆਸਮ ਪੰਜਾਬੀ ਤੇ ਖੁੱਲ ਕੇ ਪੜ੍ਹੇਗਾ ਨਾ ਜੀ। ਬਿਲਕੁਲ ਸਕਾਲਰ ਬੰਦਾ ਜੀ, ਸਕਾਲਰ ਇੰਜੀਨੀਅਰ ਆਸਮ ਪੰਜਾਬੀ ਆ ਗਏ ਨੇ। ਅੱਛਾ, ਨਾਮ ਪੜ੍ਹੇ ਨੇ ਨਾ ਜੀ, ਮਨੀਬ ਹੈ ਜੀ, ਠੀਕ ਹੋ ਗਿਆ ਜੀ। ਤੇ ਫੈਜ਼ਾਨ ਹੈ, ਅਰਮਾਨ ਹੈ, ਮਾਸ਼ਾਅੱਲਾ, ਇਹ ਬੜੇ 8 ਬਲੱਟੀ ਪਵਾਉਂਦੇ ਨੇ। ਤੇ ਇਹ ਦੱਸੋ ਜੀ ਜੀ ਕਿ ਜਿਹੜੀ ਤਫਸੀਰ ਤੁਸੀਂ ਲਿਖੀ ਜਾ ਰਹੇ, ਤੁਸੀਂ ਕਹਿ ਰਹੇ ਹੋ ਉਸ ਦੌਰਾਨ ਤੁਸੀਂ ਬਾਕੀ ਤਫਸੀਰਾਂ ਦਾ ਤੇ ਤਰਜਮਿਆਂ ਦਾ ਵੀ ਨਾਲ ਮੁਆਜ਼ਨਾ ਕੀਤਾ, ਤੇ ਇਹ ਪੰਜਾਬੀ ਚ ਹੋਰ ਲੋਕ ਵੀ ਸਨ ਜਿਨ੍ਹਾਂ ਨੇ ਕਾਫੀ ਤਰਜਮੇ ਲਿਖੇ ਨੇ। ਨਬੀ ਬਖਸ਼ ਲਵਾਈ ਰਹਿਮਤੁल्लाह ਅਲੈਹ ਉਹਨਾਂ ਨੇ ਤਫਸੀਰ ਨਬਵੀ ਲਿਖੀ। ਅੱਛਾ ਜੀ। ਉਹ ਰਲੇ ਮਿਲੀਆਂ ਨੇ। ਐ ਤਾਂ ਅੱਗੇ ਪਤਾ ਨਹੀਂ ਲੱਗਦਾ ਪਿਛਲੀ ਐਤ ਦਾ ਮਤਲਬ ਆ ਰਿਹਾ ਹੈ ਜਾਂ ਅਗਲੀ ਦਾ ਹੈ। ਮੈਂ ਵਾਜ਼ੇ ਕਰ ਦਿੱਤਾ ਕਿ ਜਿਹੜੀ ਐ ਤੇ ਉਹਦਾ ਹੀ ਤਰਜਮਾ ਹੈ। ਅੱਛਾ, ਹਜ਼ਰਤ ਨਬੀ ਬਖਸ਼ ਲਵਾਈ ਜਿਹੜੇ ਸਨ ਰਹਿਮਤੁल्लाह ਅਲੈਹ, ਉਹ ਮੈਂ ਵੇਖੇ, ਉਹ 28 ਜਿਲਦਾਂ ਸੁਣਿਆ ਸੀ। ਉਹਨਾਂ ਦੇ ਛੋਟੇ ਛੋਟੇ ਜਿਹਨੇ ਮੈਂ ਅਖਬਾਰੇ ਛਾਪਣਾ ਨਾ, ਇਹ ਜਲਦੀ ਬਣ ਜਾਂਦੀ। ਅੱਛਾ ਜੀ। ਸਾਨੂੰ ਤੇ ਮਾਲੀ ਬਹਰਾਨ ਲੈ ਗਿਆ ਨਾ, ਨਹੀਂ ਤੇ ਮੈਂ ਇਹਨੂੰ ਇਕੱਠਿਆਂ ਛਾਪਣਾ ਚਾਹੁੰਦਾ, ਪਰ ਏਡੀ ਵੱਡੀ ਕਿਤਾਬ ਇਕੱਠਿਆਂ ਏਡੀ ਨਹੀਂ ਹੋ ਸਕਦੀ ਜਿਲਦ। ਜੀ ਜੀ ਜੀ। ਇਹ 3-4 ਜਿਲਦਾਂ ਬਣਾਵਾਂਗੇ। ਇਹ ਫਿਰ ਜਿਹੜੇ ਛਪਣ ਦਾ ਵਾਕਿਆ ਆਇਆ ਜੀ ਜੀ, ਉਹ ਕੱਲੇ ਫਿਰ ਮੈਨੂੰ ਮੌਲਵੀਆਂ ਨੇ ਡਰਾਇਆ ਕਿ ਤੈਨੂੰ ਤੇ ਅੰਦਰ ਕਰ ਦੇਣਗੇ, ਤੇ ਜਿੰਨਾ ਚਿਰ ਮਜ਼ਹਬੀ ਅਮੂਰ ਨੂੰ ਜਾਂ ਮਹਿਕਮਾ ਔਕਾਫ ਨੂੰ ਉਹਨਾਂ ਵਹਾਇਆ। ਉਹ ਫਿਰ ਇਹ ਸਾਰਾ ਦਫ਼ਤਰ ਉਹਨਾਂ ਨੂੰ ਵਿਖਾਇਆ। ਉਹਨਾਂ ਨੇ ਇੱਕ ਕਾਰੀ ਮੈਨੂੰ ਦਿੱਤਾ, ਉਹ ਇੱਥੇ ਘਰ ਤਸ਼ਰੀਫ ਲਿਆਉਂਦੇ ਰਹੇ, ਮੈਂ ਉਹਨਾਂ ਕੋਲ ਚਲਾ ਜਾ। ਇਹ ਪਿੱਛੇ ਸਨਦ ਹੈ ਨਾ ਜੀ, ਆ ਵੇਖੋ, ਇਹ ਸਨਦ ਹੈ। ਇਹ ਵੀ ਸਨਦ ਹੈ। ਸੈਕਸ਼ਨ ਅਫੀਸਰ IBM ਬਰਾਏ ਸੈਕਟਰੀ ਔਕਾਫ व ਮਜ਼ਹਬੀ ਅਮੂਰ। ਹਾਂ, ਇਹ ਉਹਨਾਂ ਦੀ ਇਹ ਮੋਹਰ ਹੈ, ਦਸਤਖਤ ਨੇ। ਤੇ ਪਿੱਛੇ ਸਨਦ ਹੈਗੀ ਹੈ ਜਿਹੜਾ ਕਾਰੀ ਪੜ੍ਹਦਾ ਹੈ ਆ ਕੇ। ਅੱਛਾ ਜੀ। ਇਹ ਕਾਰੀ ਮੁਹੰਮਦ ਅਲਤਾਫ ਉਹਨਾਂ ਨੇ ਮੈਨੂੰ ਦਿੱਤਾ, ਜਿਹੜੇ ਲਿਖਦੇ ਨੇ कि अल्हम्दुलिल्लाह पारा नंबर 30 अम्मा यतसाअलूना की प्रूफ रीडिंग की और मैं तस्दीक करता हूँ कि इसमें कोई ऐसी गलती नहीं पाई गई जिससे मानी व मफ़हूम में तब्दीली वाक़ हो। बराबर है। ठीक है जी। ये माशाअल्लाह बेहतरीन काम हो गया। इसके अलावा जी है ਜਿਹੜਾ ਹੈ ਨਾ ਜੀ, ਇਹ ਬੜਾ ਵੱਡਾ ਕੰਮ ਜਿਹੜਾ ਹੋਇਆ ਹੈ ਜੀ, ਇਹ ਅੱਲਾਹ ਦੀ ਤੌਫੀਕ ਨਾਲ ਹੋਇਆ ਹੈ। ਇਹਦੇ ਹੁਣ ਸਫੇ ਦੇਖੋ, ਹਾਂ, ਇਹ 50 ਸਫਾਰਿਆਂ ਦੇ ਕਿੰਨੇ ਨੇ। ਇਹ ਜੀ ਸਫੇ ਨੇ ਜਿਹੜੇ ਅਸੀਂ ਇਹਦੇ ਚ ਦੱਸਿਆ ਹੈ ਜੀ, ਇਹ ਪੂਰੇ ਸਫੇ ਹੋ ਗਏ ਜੀ 700 ਤੇ 750 ਦੇ ਕਰੀਬ ਨੇ। 700 ਤੇ ਮੇਰੇ ਖਿਆਲ 30-35 ਦੇ। ਇਹ ਸਫੇ ਨੇ 700 ਤੇ 31 ਜੀ। ਜੀ 731 ਇੰਨੇ ਸਫੇ ਨੇ, ਤੇ ਇਹਨੂੰ ਸੰਭਾਲਣਾ ਜਿਹੜਾ ਹੈ, ਲਿਖਣਾ ਹੈ, ਬਸ ਅੱਲਾਹ ਦੀ ਤੌਫੀਕ ਤੋਂ ਬਗੈਰ ਇਹ ਕੰਮ ਨਹੀਂ ਹੋ ਸਕਦਾ। ਅੱਛਾ, ਇਹ ਪਿਆ ਇਹ ਸੀਰਤ ਪਾਕ ਦੀ ਕਿਤਾਬ ਹੈ, ਔਰ ਰੱਬ ਦਾ ਹਬੀਬ ਸੱਲੱਲਾਹੁ ਅਲੈਹਿ ਵਸੱਲਮ, ਰੱਬ ਦਾ ਹਬੀਬ ਸੱਲੱਲਾਹੁ ਅਲੈਹਿ ਵਸੱਲਮ, ਕੁਝ ਇਸ ਬਾਰੇ ਚਾਨਣ ਪਾਓ। ਇਹ ਜੀ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹਾਲਾਤ ਜਿਹੜੇ ਨੇ ਨਾ ਜੀ, ਇਹ ਅਲੀ ਜਾ ਮਿਲਦੇ ਹਨ ਕਿੱਸਿਆਂ ਦੀ ਸੂਰਤ ਵਿੱਚ ਜੀ। ਤੇ ਅਨੁਮਾਨ ਦੇ ਕੇ ਜਿਹੜਾ ਹੈ ਨਾ ਜੀ, ਉਹ ਮੈਂ ਲਿਖਿਆ ਹੈ ਮੱਕੀ ਜ਼ਿੰਦਗੀ ਤੇ ਮਦਨੀ ਜ਼ਿੰਦਗੀ। ਜੀ। ਪਹਿਲੀ ਹਿਜਰਤ ਜਿਹੜੀ
ਇਹ ਜਨਾਬ ਹਜ਼ਰਤ ਜਾਫਰ ਇਬਨ ਅਬੀ ਤਾਲਿਬ ਉਹਨਾਂ ਨੇ ਨਜਾਸ਼ੀ ਦੇ ਦਰਬਾਰ ਵਿੱਚ ਹਿਜਰਤ ਹਬਸ਼ਾ ਹਾਂ ਜੀ, ਇੱਥੋਂ ਲੈ ਕੇ ਫਿਰ ਜਨਾਬ ਫਤਿਹ ਮੱਕਾ, ਇਹਦੇ ਵਿੱਚ ਸਾਰੇ ਜੰਗ ਆ ਜਾਂਦੇ ਨੇ। ਠੀਕ ਹੈ ਜੀ। ਪੰਜਵਾਂ ਅਸਮਾਨ ਜਿਹੜਾ ਹੈ, ਛੇਵਾਂ ਅਸਮਾਨ ਮਰਾਜੁਲ ਨਬੀ ਦੀ ਜਿਹੜੀ ਕਿਤਾਬ, ਇਹ ਉਹਦੇ ਬਾਰੇ ਵੀ, ਇਹ ਮਰਾਜ ਸ਼ਰੀਫ ਦੇ ਬਾਰੇ ਮੁਕੰਮਲ ਹੈ। ਇਹਦੇ ਵਿੱਚ ਸਨਾਮਾਂ ਦਿੱਤੀਆਂ ਨੇ। ਦੂਜੇ ਜਿਹੜੇ ਲਿਖਦੇ ਨੇ ਨਾ ਜੀ, ਉਹ ਪਿਆਰ ਮੁਹੱਬਤ ਦੀਆਂ ਗੱਲਾਂ ਤੇ ਹੁੰਦੀਆਂ ਨੇ, ਪਰ ਉਹ ਆਲੀ ਜਾ ਸਨਾ ਨਹੀਂ ਲਿਖਦੇ। ਇਹਦੇ ਵਿੱਚ ਸਨਾ ਵੀ ਨੇ ਔਰ ਉਹਦਾ ਸਬੂਤ ਹੈ ਕਿ ਕਿਹਦੇ ਸਨ ਕਿਹਨੇ ਦੱਸੇ। ਇਹਦੇ ਇਲਾਵਾ ਜੀ ਇੱਕ ਵੱਡਾ ਇਹ ਜਿਹੜੀ ਇਹ ਤੁਸੀਂ ਇਹ ਲਿਖੀ ਤੇ ਫਿਰ ਜ਼ਾਹਿਰ ਤੁਸੀਂ ਕਿਤਾਬਾਂ ਕੋਲ ਮਦਦ ਵੀ ਲਈ ਹੋਣੀ ਜਿਹੜੀ ਤਾਰੀਖ ਦੀਆਂ ਨੇ। ਕਿਤਾਬਾਂ ਦੀਆਂ ਜੀ, ਇਹ ਮਤਲਬ ਮੇਰਾ ਬਾਪ ਪੜ੍ਹਦਾ ਹੁੰਦਾ ਇਹ ਕਿਤਾਬਾਂ। ਅੱਛਾ ਜੀ। ਹਵਾਲੁਲ ਆਖਿਰਾਤ ਮੌਲਵੀ ਅਬਦੁਲ ਸਤਾਰ ਦੀ, ਇਕਰਾਮ ਮੁਹੰਮਦੀ, ਮੌਲਾਨਾ ਗੁਲਾਮ ਰਸੂਲ ਦੀ, हज़रत यूसुफ अलैहिस्सलाम की किताब कतल मोहसिनीन। अच्छा जी। वो फिर मैनू मालूमात अल्लाह वालों बेबहा प्यो वालों हासिल हो, बाप वालों, कोई पीरां वालों, वो जेड़े इत्थे अच्छे लोग आउंदे हन उन्हां दी मार्फत बड़ा कुछ इलम हासिल हो गया, वो मैं समझन लग पिया। अच्छा जी, ए ते असी चानन पाया और तुसां दस्सिया सानू जी जी कि कुरान पाक दी तफसीर नसरी तर्जमा ते मंजूम ਜਿਹੜੀ ਸੀਰਤ ਤੇ ਮੰਜ਼ੂਮ ਸੀਰਤ ਤੇ ਮੰਜ਼ੂਮ ਹੀ ਜਿਹੜੀ ਸ਼ਰਹ ਕੁਰਾਨ ਪਾਕ ਦੀ ਅੱਲਾਹ ਨੇ ਤੌਫੀਕ ਦਿੱਤੀ ਤੇ ਮੁਕੰਮਲ ਹੋਈ, ਇਹ ਹੋ ਗਈ ਮੁਕੰਮਲ ਹੋ ਗਈ ਜੀ। ਤੇ ਇਹ ਜੀ ਸਾਡਾ ਦੂਸਰਾ ਹਿੱਸਾ ਹੈ ਜੀ। ਤੇ ਇੱਥੇ ਅਸੀਂ ਛੋਟਾ ਜਿਹਾ ਵਕਫਾ ਲਵਾਂਗੇ। ਕੂਕ ਪਾਕਿਸਤਾਨ ਕੂਕ ਦਾ ਫਿਰ ਜਿਹੜਾ ਨਾ ਇਹ ਬੈਠਕ ਜਾਰੀ ਰਹੇ।